ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੀਲਾ ਦੀ ਹੈ। ਨਿੰਮਾ ਸਹੋਤਾ ਹੁਣਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁੱਖ ਹੁਣ ਖਬਰਾਂ ਦਾ ਕਰਦੇ ਹਾਂ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਆਈਏ ਤਾਂ ਕੱਲ ਜਦੋਂ ਆਪਣੇ ਇੱਥੇ ਰਾਤ ਸੀ ਤੇ ਅਮਰੀਕਾ 'ਚ ਸੁਰਖ ਦਿਨ ਚੜ੍ਹਿਆ ਹੋਇਆ ਸੀ, ਉਸ ਸਮੇਂ FBI ਖੁਲਾਸਾ ਕਰਦੀ ਹੈ ਕਿ ਅਸੀਂ ਇੱਕ ਵੱਡਾ ਆਪਰੇਸ਼ਨ ਚਲਾਇਆ ਤੇ ਉਸ ਦੇ ਵਿੱਚ ਕਈ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਭਾਰਤ ਨਾਲ ਜੁੜੇ ਹੋਏ ਬੰਦਿਆਂ ਨੂੰ ਫੜਿਆ ਵੀ ਹੈ ਤੇ ਚਾਰਜ ਵੀ ਲਾਏ ਨੇ। ਤੇ ਕੁਝ ਬੰਦੇ ਅਜਿਹੇ ਨੇ ਜਿਹੜੇ ਭਾਰਤ 'ਚ ਨੇ ਪਰ ਚਾਰਜ ਉਹਨਾਂ ਤੇ ਵੀ ਲੱਗੇ ਨੇ। ਉਹਨਾਂ ਦੇ ਵਿੱਚੋਂ FBI ਗੱਲ ਕਰਦਿਆਂ ਕਰਦਿਆਂ ਕੁਝ ਤਾਂ ਨਾਮੀ ਗੈਂਗਸਟਰ ਨੇ, ਪਰ ਕੁਝ ਕਹਿੰਦੇ ਇੱਕ ਨਾਮ ਵਿੱਚ ਵਿਲੱਖਣ ਹੀ ਆ ਗਿਆ। ਉਹ ਹੈ ਪੰਜਾਬ ਦੇ ਇੱਕ ਪੁਲਿਸ ਅਫਸਰ ਦਾ। ਕੌਣ ਹੈ ਇਹ ਪੁਲਿਸ ਅਫਸਰ, ਜਰਾ ਪਾਇਓ ਚਾਨਣਾ। ਨਹੀਂ ਦੇਖੋ, ਪੁਲਿਸ ਅਫਸਰ ਦਾ ਨਾਮ ਹੀ ਹੈ ਗੁਰਿੰਦਰਜੀਤ ਸਿੰਘ ਨਾਗਰਾ, ਉਤੇ ਉਹਨਾਂ ਨੇ ਲਿਖ ਰੱਖਿਆ ਹੈ। ਜੀ ਤੇ ਇਧਰ ਪੰਜਾਬ ਦੇ ਵਿੱਚ ਉਸ ਦੇ ਖਿਲਾਫ ਇੱਕ ਛੋਟਾ ਜਿਹਾ ਐਕਸ਼ਨ ਵੀ ਕੀਤਾ ਹੈ ਪੰਜਾਬ ਪੁਲਿਸ ਨੇ। ਉਸ ਨੂੰ ਟਾਂਡਾ ਤੋਂ ਸ਼ਾਇਦ ਪੁਲਿਸ ਲਾਈਨ ਹੁਸ਼ਿਆਰਪੁਰ ਦੇ ਵਿੱਚ ਭੇਜ ਦਿੱਤਾ ਹੈ। ਜੀ ਗੁਰਿੰਦਰਜੀਤ ਨਾਗਰਾ ਬੜਾ ਚਰਚਿਤ ਇੰਸਪੈਕਟਰ ਹੈ ਤੇ ਉਹਦੇ ਹਾਮੀ ਵੀ ਮੈਂ ਦੇਖਿਆ ਕਿ ਬਹੁਤ ਲੋਕ ਭਰ ਰਹੇ ਆ। ਜੀ ਮੇਰੀ ਪੋਸਟ ਦੇ ਥੱਲੇ ਵੀ ਆ ਕੇ ਕੁਝ ਲੋਕਾਂ ਨੇ ਕਿਹਾ ਕਿ ਉਹ ਬੜਾ ਡੈਡੀਕੇਟਡ ਆਫਿਸਰ ਆ। ਹੁਣ ਜੀ ਇਹ ਜਿਹੜਾ ਮਾਜ਼ਰਾ ਹੈ ਇਹ ਆਪਣੇ ਆਪ ਦੇ ਵਿੱਚ ਬੜਾ ਦਿਲਚਸਪ ਹੋ ਜਾਂਦਾ ਹੈ। ਦੂਜੇ ਜੀ ਪਾਸੇ ਜੇ ਤੁਸੀਂ ਵੇਖੋਗੇ ਤਾਂ ਭਾਈ ਦੋਸ਼ ਇਹ ਨੇ ਕਿ ਇਧਰ US ਦੇ ਵਿੱਚ ਯਾਨੀ ਇਸ ਪਾਸੇ ਕਿਸੇ ਤੋਂ ਵਸੂਲੀ ਲਈ ਦਬਾਅ ਪਾਇਆ ਜਾ ਰਿਹਾ ਸੀਗਾ ਤੇ ਉਸ ਦਬਾਅ ਨੂੰ ਵਧਾਉਣ ਵਾਸਤੇ ਇਧਰ ਇੰਡੀਆ 'ਚ ਯਾਨੀ ਪੰਜਾਬ ਦੇ ਵਿੱਚ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਇੱਕ ਫਰਜ਼ੀ ਕਤਲ ਕੇਸ ਦੇ ਵਿੱਚ ਫਸਾਉਣ ਦੀ ਧਮਕੀ ਦਿੱਤੀ ਜਾਂਦੀ ਹੈ ਨਾਗਰਾ ਵਨੀ। ਤਾਂ ਉਹ ਤੋਂ ਬਾਅਦ ਦੇਖੋ ਹੁਣ ਦੋਸ਼ ਤਾਂ ਬਹੁਤ ਵੱਡੇ ਨੇ। ਨਾਗਰਾ ਨੇ ਇੱਕੋ ਇੱਕ ਵਰਜ਼ਨ ਦਿੱਤਾ ਹੈ DB ਨੂੰ, ਤਾਂ ਉਹਨਾਂ ਨੇ ਜਿਹੜੀ ਖਬਰ ਛਾਪੀ ਹੈ ਵਰਜ਼ਨ ਦੇ ਆਧਾਰ ਤੇ ਕਿ ਨਾਗਰਾ ਦਾ ਕਹਿਣਾ ਆ ਕਿ ਜੋ ਵਾਇਰਲ ਹੋ ਰਹੀ ਆ ਖਬਰ ਜਾਂ ਜੋ ਵੀ ਖੁਲਾਸੇ ਆ ਕਿ ਉਹਦੇ ਮੁਤਲਕ ਮੈਨੂੰ ਤੇ ਕੋਈ ਜਾਣਕਾਰੀ ਨਹੀਂ ਹੈ। ਏਜੰਸੀ ਨਾਲ ਗੱਲ ਹੋਣ ਉਪਰੰਤ ਹੀ ਦੱਸਿਆ ਜਾਏਗਾ ਕਿ ਕਿਉਂ ਉਹਨਾਂ ਨੇ ਨਾਮ ਲਿਆ। ਯਾਨੀ ਸਪਸ਼ਟ ਕੁਛ ਨਹੀਂ ਹੈ। ਪਰ ਜਿਹੜੀ ਪੰਜਾਬ ਪੁਲਿਸ ਦੀ ਆਲਾ ਅਫਸਰਸ਼ਾਹੀ ਹੈ ਉਹਨਾਂ ਨੇ ਤੇ ਇੱਕ ਵਾਰੀ ਇਸ ਨੂੰ ਤਬਦੀਲ ਕਰ ਦਿੱਤਾ ਹੈ ਕਿ ਭਾਈ ਮਾਮਲਾ ਬੜਾ ਚਰਚਿਤ ਹੋ ਗਿਆ। ਹੁਣ ਦੇਖੋ ਇਹ ਜਿਹੜਾ ਸਾਰਾ ਕੁਝ ਹੋਇਆ ਉੱਥੇ, ਅੱਜ ਜਦੋਂ ਸਾਡਾ ਸਵੇਰ ਚੱਲ ਰਿਹਾ ਸੀਗਾ ਉਸ ਵੇਲੇ ਇਹ ਖਬਰ ਜਿਹੜੀ ਬੜੀ ਮਗੀ ਹੋਈ ਸੀਗੀ। ਉਹਦੇ ਵਿੱਚ ਗੁਰਪ੍ਰੀਤ ਜੀ ਇੱਕ ਦੋ ਚੀਜ਼ਾਂ ਨੇ ਕਿ ਜਿਹੜੀਆਂ ਇੰਡਾਈਟਮੈਂਟ ਵੈਸੇ ਉਹ ਕਹਿੰਦੇ ਆ ਕਿ ਦੋ ਆਈਆਂ ਨੇ। ਉਹਦੇ ਵਿੱਚ ਇੱਕ ਤੇ ਇਹ ਆ ਨਾ ਕਿ HSN ਉਸ ਕਤਲ ਕਾਂਡ ਦੇ ਵਿੱਚ ਜੋੜਿਆ ਗਿਆ ਹੈ ਗੋਲਡੀ ਬਰਾੜ ਤੇ ਲਾਰੈਂਸ ਜੀ। ਹੁਣ HSN ਯਾਨੀ ਹਰਦੀਪ ਸਿੰਘ ਨਿੱਜਰ, ਸਾਫ਼ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਜੋੜਿਆ ਗਿਆ ਗੋਲਡੀ ਬਰਾੜ ਤੇ ਲਾਰੈਂਸ ਦੇ ਨਾਲ। ਜੀ ਹੁਣ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਦੇ ਵਿੱਚ ਖਾਸ ਤੌਰ ਤੇ ਖਾਲਿਸਤਾਨੀ ਹਮੇਸ਼ਾ ਤੋਂ ਇੱਕੋ ਗੱਲ ਕਹਿੰਦੇ ਨੇ, ਜਾਂ ਪੰਥਕ ਧਿਰਾਂ ਦਾ ਵੀ ਇਹ ਕਹਿਣਾ ਹੈ ਕਿ ਭਾਈ ਅਸਲ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਕਤਲ ਇਹਨਾਂ ਵੰਨਿਓ ਜੇ ਕਰਵਾਇਆ ਗਿਆ ਉਹਦੇ ਪਿੱਛੇ ਜੇ ਗੋਲਡੀ ਤੇ ਲਾਰੈਂਸ ਆ ਤਾਂ
ਉਹਨਾਂ ਦੇ ਪਿੱਛੇ ਉਹਨਾਂ ਦੇ ਬੈਕ ਐਂਡ ਤੇ ਏਜੰਸੀਆਂ ਨੇ, ਇੰਡੀਅਨ ਏਜੰਸੀਆਂ ਨੇ। ਜੀ ਹੁਣ ਇਹਦੇ ਲਈ ਜਿਹੜੀ ਇੱਕ ਕੈਨੇਡੀਅਨ ਕੂਟਨੀਤੀ ਦਾ ਬਦਲਾਅ, ਉਹ ਵੀ ਬੜਾ ਦਿਲਚਸਪ ਹੋ ਜਾਂਦਾ ਹੈ। ਜਦੋਂ ਬਿਲਕੁਲ ਮਿਸਟਰ ਟਰੂਡੋ ਪ੍ਰਧਾਨ ਮੰਤਰੀ ਸੀਗੇ, ਤੁਹਾਨੂੰ ਪਤਾ ਹੈ ਕਿ ਉਹਨਾਂ ਦੀ ਇਹਨਾਂ ਚੀਜ਼ਾਂ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ਦੇ ਨਾਲ ਨਹੀਂ ਸੀ ਬਣਾਉਂਦੀ, ਜੀ ਪਰ ਮਿਸਟਰ ਕਾਰਨੀ ਜਿਹੜੇ ਉਹ ਉਦਾਰਵਾਦੀ ਨੇ ਥੋੜੇ ਮੋਦੀ ਪ੍ਰਤੀ, ਤਾਂ ਅਮਰੀਕਾ ਨੇ ਇੱਕ ਤਰ੍ਹਾਂ ਨਾਲ ਉਹਨਾਂ ਦੀ ਕੂਟਨੀਤੀ ਨੂੰ ਵੀ ਘੇਰ ਲਿਆ, ਘੇਰਾ ਪਾ ਲਿਆ। ਤਾਂ ਇੱਥੇ ਕਈ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਬੜੀਆਂ ਦਿਲਚਸਪ ਹੋ ਜਾਂਦੀਆਂ। ਦੂਜੀ ਗੱਲ ਇਹ ਆ ਕਿ ਫਿਰ ਹਵਾਲਗੀ ਮੰਗੀ ਗਈ ਹੈ ਦੋ ਬੰਦਿਆਂ ਦੀ, ਖਾਸ ਤੌਰ ਤੇ ਜੱਗੂ ਭਗਵਾਨਪੁਰੀਆ ਤੇ ਇੱਕ ਆ ਗਿਆ ਲਾਰੈਂਸ, ਕਿ ਇਹਨਾਂ ਦੀ ਜੀ ਹਵਾਲਗੀ ਹੋਣੀ ਚਾਹੀਦੀ ਆ। ਉਹ ਵੀ ਇੱਕ ਬੜੀ ਖਤਰਨਾਕ ਜੀ ਚੀਜ਼ ਆ ਕਿ ਇੱਕ ਪਾਸੇ ਕੋਈ ਬੰਦਾ FBI ਦਾ ਵਾਂਟਡ ਆ, ਗੋਲਡੀ ਤੇ ਤਾਂ ਉਹਨਾਂ ਨੇ $50,000 ਦਾ ਇਨਾਮ ਐਲਾਨਿਆ, ਪਰ ਜਿਹੜਾ ਬਿਲਕੁਲ ਬੰਦਾ ਜੇਲ੍ਹ ਦੇ ਵਿੱਚ ਬੈਠਾ ਹੈ, ਇੱਕ ਤੇ ਜਿਹੜਾ ਫਰਾਰ ਹੈ ਉਹ ਕੀ ਪਤਾ ਕਿੱਥੇ ਆ, ਕੀ ਪਤਾ ਕਿੱਥੋਂ ਦਾ ਕਿੱਥੇ ਚਲਾ ਜਾਏਗਾ। ਇੱਕ ਬੰਦਾ ਤੇ ਜੇਲ੍ਹ ਦੇ ਵਿੱਚ ਬੈਠਾ ਹੈ ਨਾ, ਹੂੰ ਉਹਦੀ ਹਵਾਲਗੀ ਦਾ ਡਿਨਾਇਲ ਬੜਾ ਔਖਾ ਹੋ ਜਾਂਦਾ ਹੈ। ਦੂਜੀ ਚੀਜ਼ ਇਹ ਆ ਕਿ ਜੱਗੂ ਭਗਵਾਨਪੁਰੀਏ ਬਾਰੇ ਕਿਹਾ ਗਿਆ ਕਿ ਜੱਗੂ ਭਗਵਾਨਪੁਰੀਆ ਇਹਨਾਂ ਇਲਾਕਿਆਂ ਦੇ ਵਿੱਚ, ਯਾਨੀ ਜੇ ਆਪਾਂ US ਦੇ ਨਾਲ ਜੋੜੀਏ ਜਾਂ ਪੰਜਾਬ, ਕਿ ਇਹਨਾਂ ਇਲਾਕਿਆਂ ਦੇ ਵਿੱਚ ਇੱਕ ਨੈਟਵਰਕ ਆਪਰੇਟ ਕਰ ਰਿਹਾ ਸੀਗਾ। ਤਾਂ ਦੋ ਹਵਾਲਗੀਆਂ ਮੰਗੀਆਂ, ਜਾਂ ਕਹਿ ਲਓ ਕਿ ਹਵਾਲਗੀਆਂ ਦੀ ਗੱਲ ਚੱਲੀ ਆ, ਜੱਗੂ ਭਗਵਾਨਪੁਰੀਆ ਤੇ ਲਾਰੈਂਸ, ਤੇ ਗੋਲਡੀ ਬਰਾੜ ਤੇ ਇਨਾਮ ਰੱਖ ਦਿੱਤਾ ਗਿਆ। ਹੁਣ ਜਿਹੜਾ ਲਾਰੈਂਸ ਪੁਲਿਸ ਕਸਟਡੀ 'ਚ ਆ, ਜੱਗੂ ਭਗਵਾਨਪੁਰੀ ਕਹਿ ਲਓ ਕਿ ਪੁਲਿਸ ਕਸਟਡੀ ਦੇ ਵਿੱਚ ਆ। ਹੁਣ ਦੋਵੇਂ ਬੰਦੇ ਜੇ ਪੁਲਿਸ ਕਸਟਡੀ ਦੇ ਵਿੱਚੋਂ ਨੈਟਵਰਕ ਆਪਰੇਟ ਕਰ ਰਹੇ, ਤੇ ਕੌਮਾਂਤਰੀ ਪੱਧਰ ਤੇ ਇਹ ਵੀ ਬੈਂਡ ਵੱਜਣ ਵਾਲੀ ਗੱਲ ਆ। ਬਿਲਕੁਲ ਤੇ ਉਹਨਾਂ ਬਿਲਕੁਲ ਦੀ ਹਵਾਲਗੀ ਵੀ ਜਿਹੜੀ ਆ ਨਾ, ਉਹ ਜਿਵੇਂ ਮੈਂ ਕਹਿ ਰਿਹਾ ਵਾਂ ਕਿ ਉਹ ਡਿਨਾਈ ਕਰਨੀ ਬੜੀ ਔਖੀ ਹੋ ਜਾਂਦੀ ਹੈ ਨਾ। ਜਿਹੜੇ ਬੰਦੇ ਪਹਿਲਾਂ ਹੀ ਕ੍ਰਾਈਮ ਕਰਕੇ ਔਰ ਬੜੇ ਕ੍ਰਾਈਮ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਨੇ, ਤਾਂ ਉਹਨਾਂ ਦੇ ਕੇਸ ਵੀ ਸੋਲਿਡ ਬਣਦੇ ਆ ਕਿ ਉਹਨਾਂ ਨੇ ਉੱਥੇ ਬੈਠਿਆਂ ਇੱਕ ਦੂਜੀ ਕੰਟਰੀ ਦੇ ਵਿੱਚ ਕ੍ਰਾਈਮ ਕਰਵਾਇਆ, ਜੀ ਯਾਨੀ ਕੌਨਸਪੀਰੇਸੀ ਹੋ ਗਈ ਨਾ। ਹਾਲਾਂਕਿ ਇੱਥੇ ਵੇਖ ਲਓ ਤੁਸੀਂ, ਇੰਡੀਆ ਦੇ ਵਿੱਚ ਇਹਨਾਂ ਦੀ ਕੌਨਸਪੀਰੇਸੀ ਕੋਈ ਵੀ ਸਥਾਪਿਤ ਨਹੀਂ ਹੁੰਦੀ ਅੱਜ ਤੱਕ, ਇੱਕ ਵੀ ਮਾਮਲੇ 'ਚ ਸਜ਼ਾ ਯਾਫਤਾ ਨਹੀਂ ਹੈਗੇ। ਤਾਂ ਉਧਰ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹਾਲੇ ਇਲਜ਼ਾਮ ਨੇ, ਦੋਸ਼ ਸਿੱਧੀ ਤੇ ਉੱਥੇ ਵੀ ਨਹੀਂ ਹੋਈ। ਇਹ ਹੁਣ ਇੰਡੀਆ ਦੀ ਗਵਰਨਮੈਂਟ ਜਿਹੜੀ ਆ, ਮੇਰੇ ਖਿਆਲ ਦੇ ਨਾਲ 2-3 ਨੁਕਤਿਆਂ ਤੇ ਗੰਭੀਰਤਾ ਨਾਲ ਸੋਚੇਗੀ ਕਿ ਜੇਕਰ ਕੱਲ ਨੂੰ ਲਾਰੈਂਸ ਦੀ ਕਸਟਡੀ ਲੈ ਲੈਂਦੇ ਹੋ, ਤਾਂ ਫਿਰ ਕੋਈ ਪੋਲ ਪੱਟੀ ਹੋਈ ਤਾਂ ਖੁੱਲ ਗਈ, ਤਾਂ ਕਿੱਧਰ ਨੂੰ ਜਾਣਾ, ਜਾਂ ਜਵਾਬ ਕੀ ਦੇਣਾ, ਤੋ ਡਿਫੈਂਡ ਕਿਵੇਂ ਕਰਨਾ ਹੈ। ਕੈਨੇਡਾ ਵਾਲੀ ਕੂਟਨੀਤੀ ਦਾ ਜਿਹੜਾ ਇਹਨਾਂ ਨੇ ਬਦਲਾਅ ਦਾ ਮੁੱਢ ਬੰਨਿਆ ਸੀਗਾ ਰਲ ਮਿਲ ਕੇ, ਕਿ ਹੁਣ ਉਸ ਨੂੰ ਪਟੜੀ ਤੇ ਕਿਵੇਂ ਚਾੜਨਾ। ਸੋ ਕਾਫੀ ਕੁਝ ਹੈ, ਪਰ ਇਸ ਸਾਰੇ ਮਾਮਲੇ ਨੇ ਇੱਕ ਵਾਰੀ ਫੇਰ ਭਾਰਤ ਸਰਕਾਰ ਨੂੰ ਬੈਕਫੁੱਟ ਤੇ ਲੈ ਆਂਦਾ ਹੈ। ਪੰਜਾਬ ਪੁਲਿਸ ਬਾਰੇ ਲੋਕ ਅੱਗੇ ਹੀ ਕਹਿੰਦੇ ਸਨ ਕਿ ਇਹਨਾਂ ਦੀਆਂ ਕੁਝ ਬਲੈਕ ਸ਼ੀਪਸ ਜਿਹੜੀਆਂ ਨੇ ਉਹ ਗੈਂਗਸਟਰਾਂ ਦੇ ਨਾਲ ਰਲੀਆਂ ਨੇ, ਤਾਂ ਹੁਣ ਇਹਦੇ ਵਿੱਚ ਜਿਹੜਾ ਨਾਗਰਾ ਹੈ ਉਹ ਘਿਰ ਗਿਆ। ਤੇ ਅੱਗੇ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਨਿਖਿਲ ਗੁਪਤਾ ਫੜਿਆ ਗਿਆ ਸੀਗਾ, ਉਹਦੇ ਵਿੱਚ ਵੀ ਇੱਕ ਬਹੁਤ ਤਗੜਾ ਕਹਿ ਲਓ ਕਿ ਆਫੀਸ਼ੀਅਲ ਜਿਹੜਾ ਸੀਗਾ, ਉਹਦਾ ਵੀ ਨਾਮ ਆ ਗਿਆ ਸੀਗਾ। ਤੋ ਇਹ ਚੀਜ਼ਾਂ ਜਿਹੜੀਆਂ ਇੰਡੀਅਨ ਗਵਰਨਮੈਂਟ ਵਾਸਤੇ ਵੀ ਝਟਕਾ ਨੇ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਬਿੱਟੂ, ਰਵਨੀਤ ਬਿੱਟੂ ਕਿਸ ਨੂੰ ਕਹਿ ਰਿਹਾ ਹੈ ਕਿ ਬਹਿਰੂਪੀਆ ਵੇਚ ਰਿਹਾ ਪੰਜਾਬ ਦਾ ਦਰਦ? ਦੇਖੋ, ਰਵਨੀਤ ਬਿੱਟੂ ਗੱਲ ਕਰ ਰਹੇ ਸੀ ਅੱਜ ਸਤਲੁਜ ਫਿਲਮ ਤੇ, ਤਾਂ ਬਹਿਰੂਪੀਆ ਫਿਰ ਕਿਸ ਨੂੰ ਕਹਿਣਗੇ? ਜੀ ਜ਼ਾਹਰ ਦੀ ਗੱਲ ਹੈ ਕਿ ਜਿਸ ਦੀ ਫਿਲਮ ਹੈ, ਫਿਲਮ ਕਿਸ ਦੀ ਹੈ? ਦਿਲਜੀਤ ਦੀ। ਤਾਂ ਗੱਲ ਇਹ ਆ ਕਿ ਸਿੱਧਾ ਹਮਲਾ ਹੈ। OTT ਤੇ ਜਿਹੜਾ ਵਿਵਾਦ ਆ ਉਹਦੇ ਤੇ ਬਿੱਟੂ ਬੋਲੇ ਆ ਕਿ ਦਲਜੀਤ ਜਿਹੜਾ ਹੈ ਬਹਿਰੂਪੀਆ ਤੇ ਪੈਸਿਆਂ ਦਾ ਲਾਲਚੀ ਆ। ਲੁਧਿਆਣੇ ਦੇ ਜੀ ਵਿੱਚ ਆਪਣੇ ਉਹ ਨਿੱਜੀ ਦੌਰੇ ਤੇ ਇੱਥੇ ਪਹੁੰਚੇ ਸਨ। ਉਹਨਾਂ ਕਿਹਾ ਕਿ ਫਿਲਮ ਕੋਈ ਸਿੱਖ ਪੰਥ ਜਾਂ ਪੰਜਾਬ ਦੀ ਸੇਵਾ ਨਹੀਂ ਹੈ, ਬਲਕਿ ਕਰੋੜਾਂ ਰੁਪਈਆ ਕਮਾਉਣ ਦੀ ਇੱਕ ਸੋਚੀ ਸਮਝੀ ਸਕ੍ਰਿਪਟ ਤੇ ਪਬਲਿਸਿਟੀ ਸਟੰਟ ਆ। ਨਾਲ ਜੀ ਉਹਨਾਂ ਨੇ ਕਿਹਾ ਕਿ ਬਿੱਟੂ ਜਿਹੜਾ ਤੁਹਾਨੂੰ ਪਤਾ ਹੀ ਤਿੱਖਾ ਬੋਲਦੇ ਆ, ਕਹਿੰਦੇ ਕਿ ਫਿਲਮ ਚਮਕੀਲਾ 84 ਦੇ ਜਿਹੜਾ ਉਹ ਸੀਗਾ ਸਾਰਾ ਬੈਕਗਰਾਉਂਡ, ਅਤੇ ਅਮਿਤਾਭ ਬੱਚਨ ਦਾ ਜ਼ਿਕਰ ਕਰਦੇ ਹੋਏ ਦਲਜੀਤ ਜਿਹੜਾ ਹੈ ਮਤਲਬ ਕਿ ਘਿਰਦਾ ਹੈ ਸਾਫ਼ ਤੌਰ ਤੇ ਜੀ ਕਿ ਇੱਕ ਪਾਸੇ ਤੁਸੀਂ ਉਹ ਫਿਲਮਾਂ ਬਣਾਉਨੇ ਹੋ, ਮਤਲਬ ਕਿ 84 ਵਰਗੀ ਫਿਲਮ ਬਣਾਈ, ਤੇ ਉਸ ਤੋਂ ਬਾਅਦ ਤੁਸੀਂ ਜਾ ਕੇ ਅਮਿਤਾਭ ਬੱਚਨ ਦੇ ਪੈਰ ਛੂਹ ਲਏ। ਜੀ
ਮਹਿਲਾਂ ਦੇ ਵਿੱਚ ਬਹਿ ਕੇ ਕਹਿੰਦੇ ਕਿ ਤੂੰ ਪੰਜਾਬ ਦਾ ਦਰਦ ਬਿਆਨ ਕਰਦਾ। ਚਮਕੀਲਾ ਫਿਲਮ ਬਣਾਈ, ਕਿੰਨੇ ਗੰਦੇ ਗਾਣੇ ਵਾਲਾ ਕੰਮ ਸੀ। ਤੇ ਜੀ OTT ਤੋਂ ਉਹ ਨਾਲ ਉਹ ਕਹਿੰਦੇ ਨੇ ਕਿ OTT ਤੋਂ ਫਿਲਮ ਹਟਾਉਣੇ ਸਿਰਫ ਪਬਲਿਕ ਸਟੰਟ ਸੀਗਾ, ਪਬਲਿਸਿਟੀ ਦਾ। ਤੇ ਨਾਲ ਕਿਹਾ ਕਿ ਬੇਅੰਤ ਸਿੰਘ ਦੇ ਸਮੇਂ ਖਾਲੜਾ ਤੇ ਕੇਸ ਨਹੀਂ। ਨਾਲ ਉਹਨਾਂ ਨੇ ਕਿਹਾ, ਇਤਿਹਾਸ ਨੂੰ ਸਾਫ਼ ਕੀਤਾ ਕਿ ਜਦ ਤੱਕ ਬੇਅੰਤ ਸਿੰਘ ਮੁੱਖ ਮੰਤਰੀ ਰਹੇ, ਜਸਵੰਤ ਸਿੰਘ ਖਾਲੜਾ ਤੇ ਨਾ ਤਾਂ ਕੋਈ ਕੇਸ ਹੋਇਆ ਤੇ ਨਾ ਹੀ ਪੁਲਿਸ ਨੇ ਉਹਨਾਂ ਨੂੰ ਕਦੇ ਬੁਲਾਇਆ। 31 ਅਗਸਤ ਨੂੰ ਬੇਅੰਤ ਸਿੰਘ ਦੀ ਉਹ ਕਹਿੰਦੇ ਕਿ ਮੌਤ ਹੋਈ ਹੈ ਤੇ ਉਸ ਤੋਂ ਬਾਅਦ 6 ਸਤੰਬਰ ਨੂੰ ਖਾਲੜਾ ਨੂੰ ਚੁੱਕਿਆ ਗਿਆ। ਦੇਖੋ, ਰਵਨੀਤ ਬਿੱਟੂ ਦੀ ਇਤਿਹਾਸਿਕ ਤੌਰ ਤੇ ਇਹ ਜਿਹੜੀ ਗੱਲ ਆ, ਇਹ ਤੇ ਜਾਇਜ਼ ਆ ਜੀ ਕਿ ਬੇਅੰਤ ਸਿੰਘ ਦੀ ਹੱਤਿਆ ਕਿਤੇ ਹੁੰਦੀ ਆ ਤੇ ਉਸ ਤੋਂ ਬਾਅਦ ਹਫ਼ਤਾ ਕੁ ਪਾ ਕੇ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਹੈ ਉਹ ਅਰੈਸਟ ਵੀ ਨਹੀਂ ਕਹਿ ਸਕਦੇ, ਕਿਡਨੈਪਿੰਗ ਕਹਿੰਦੇ ਆਪਾਂ। ਜੀ ਦੂਜੀਆਂ ਗੱਲਾਂ ਥੋੜੀਆਂ ਜਿਹੀਆਂ ਮੈਨੂੰ ਲੱਗਦਾ ਕਿ ਰਵਨੀਤ ਬਿੱਟੂ ਨਾ ਜਦੋਂ ਬੋਲਦੇ ਨੇ ਤਾਂ ਉਹ ਬਹੁਤ ਸਾਰੀਆਂ ਚੀਜ਼ਾਂ ਰਲ ਗੱਡ ਕਰ ਜਾਂਦੇ ਨੇ। ਤੇ ਦੂਜਾ ਕਿ ਉਹਨਾਂ ਦੇ ਵਿੱਚ ਕੋਈ ਤਥਾਤਮਕ, ਕੋਈ ਜ਼ਿਆਦਾ ਜੜਤ ਨਹੀਂ ਹੁੰਦੀ। ਜੀ ਹੁਣ ਜਿਵੇਂ ਉਹ ਕਹਿ ਰਹੇ ਨੇ ਕਿ ਅਮਿਤਾਭ ਬੱਚਨ ਦੇ ਪੈਰ ਛੂਹਣੇ, ਏਦਾਂ ਉਦਾਂ। ਇੱਕ ਆਰਟਿਸਟ ਦੂਸਰੇ ਆਰਟਿਸਟ ਦੇ ਜੇ ਪੈਰ ਛੂਹਲੂਗਾ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਗੱਲ ਹੋ ਜਾਏਗੀ, ਕਿਉਂਕਿ ਇਹਦੇ ਤੇ ਜਿਹੜਾ ਅਮਿਤਾਭ ਬੱਚਨ ਆ ਉਹ ਵਾਰ-ਵਾਰ ਆਪਦੀ ਸਥਿਤੀ ਸਪਸ਼ਟ ਕਰ ਚੁੱਕਾ ਹੈ ਤੇ ਉਹਨੇ ਇੱਕ ਜੀ ਪੱਤਰ ਵੀ ਅਕਾਲ ਤਖਤ ਸਾਹਿਬ ਨੂੰ ਇਸ ਸੰਬੰਧੀ ਲਿਖ ਰੱਖਿਆ ਹੈ। ਦੂਜੀ ਗੱਲ ਇਹ ਆ ਕਿ ਜਿਹੜਾ ਇਹ ਕਹਿ ਰਹੇ ਨੇ ਕਿ OTT ਤੋਂ ਫਿਲਮ ਹਟਾਉਣਾ ਸਿਰਫ ਪਬਲਿਸਿਟੀ ਸਟੰਟ ਆ, ਜਦ ਕਿ ਦੂਜੇ ਪਾਸੇ ਇਹਨਾਂ ਦੇ ਨੇਤਾ ਸਾਫ਼ ਕਰ ਚੁੱਕੇ ਆ ਕਿ ਫਿਲਮ ਸੈਂਟਰ ਨੇ ਹਟਵਾਈ ਆ ਤੇ ਸੈਂਟਰ ਨੇ ਸਮੀਖਿਆ ਕਮੇਟੀ ਬਣਾਈ ਆ। ਇਹਦਾ ਮਤਲਬ ਹੈ ਕਿ ਪਬਲਿਸਿਟੀ ਸਟੰਟ ਦੇ ਵਿੱਚ ਸੈਂਟਰ ਵੀ ਰਲਿਆ ਹੋਇਆ। ਜੀ ਤੇ ਇੱਕ ਬਹਿਰੂਪੀਏ ਨੂੰ ਨਰਿੰਦਰ ਮੋਦੀ ਦੇ ਘਰ ਦੇ ਵਿੱਚ ਐਂਟਰ ਕਿਵੇਂ ਕਰਵਾਇਆ ਜਾਂਦਾ? ਮਨਜਿੰਦਰ ਸਿੰਘ ਸਿਰਸਾ ਕਿਵੇਂ ਮਿਲਦੇ ਨੇ? ਰਵਨੀਤ ਬਿੱਟੂ ਨੂੰ ਬਿਲਕੁਲ ਇਹਨਾਂ ਚੀਜ਼ਾਂ ਦਾ ਖਿਆਲ ਨਹੀਂ ਰਹਿੰਦਾ ਕਿ ਇਹ ਗੱਲਾਂ ਵੀ ਜਿਹੜੀਆਂ ਨੇ ਉਹ ਤੁਹਾਨੂੰ ਮੁੜ ਕੇ ਦੇਣੀਆਂ ਆ ਜਾਂਦੀਆਂ। ਸੋ ਕਲਾਕਾਰ ਆ, ਕਲਾਕਾਰ ਨੇ ਤੇ ਮਹਿਲਾਂ 'ਚ ਹੀ ਰਹਿਣਾ ਜੀ। ਕਲਾਕਾਰ ਨੇ ਤੇ ਆਪਦੀ ਮਿਹਨਤ ਦੇ ਨਾਲ ਕਮਾਏ ਪੈਸੇ ਨੂੰ ਇੰਜੋਏ ਵੀ ਕਰਨਾ। ਕਲਾ ਉਹਦਾ ਇੱਕ ਆਪਦਾ ਕਮਾਉਣ ਦਾ ਸਾਧਨ ਹੈ, ਕਮਾਈ ਦਾ ਸਾਧਨ ਹੈ, ਸ਼ੌਂਕ ਹੈ, ਜਨੂਨ ਆ। ਆਪਾਂ ਉਹਨਾਂ ਨੂੰ ਇਹ ਥੋੜੀ ਕਹਿ ਸਕਦੇ ਕਿ ਸੜਕ ਤੇ ਤੰਬੂ ਲਾ ਕੇ ਰਹਿਣ ਲੱਗ ਜਾਓ। ਬਿਲਕੁਲ ਗੱਲ ਤੇ ਇਹ ਹੋਣੀ ਚਾਹੀਦੀ ਆ ਕਿ ਤੁਹਾਡਾ ਇਹਦੇ ਨਾਲ ਕੋਈ ਲੱਲਾ ਖੱਖਾ ਹੀ ਨਹੀਂ ਫਿਰ ਜੇ ਕਿ ਬੇਅੰਤ ਸਿੰਘ ਦੀ ਮੌਤ 31 ਅਗਸਤ ਨੂੰ ਹੁੰਦੀ ਆ ਤੇ ਖਾਲੜਾ ਨੂੰ ਚੁੱਕਿਆ ਜਾਂਦਾ 6 ਸਤੰਬਰ ਨੂੰ, ਤਾਂ ਤੁਸੀਂ ਇਸੇ ਗੱਲ ਤੇ ਹੀ ਰਹੋ ਨਾ, ਤੇ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ। ਦੂਜੀਆਂ ਗੱਲਾਂ ਕਰਨ ਦਾ ਕੀ ਆ? ਤੋ ਖੈਰ ਇਹ ਆ ਕਿ ਜਸਵੰਤ ਸਿੰਘ ਖਾਲੜਾ ਬਾਰੇ ਕਾਫੀ ਬੋਲੇ ਆ ਕਿ ਭਾਈ ਇਹ ਸਭ ਪੈਸੇ ਦੀ ਗੇਮ ਆ। ਜੇ ਦਰਦ ਹੁੰਦਾ ਖਾਲੜਾ ਸਾਹਿਬ ਵਾਸਤੇ ਤੇ ਬੀਬੀ ਖਾਲੜਾ ਨੂੰ ਇਹ ਵੋਟਾਂ ਕਿਉਂ ਨਾ ਪਾਉਂਦੇ ਵਗੈਰਾ ਵਗੈਰਾ। ਪਰ ਮੇਰੇ ਖਿਆਲ ਦੇ ਨਾਲ ਕੰਮ ਦੀ ਗੱਲ ਕਰਨੀ ਚਾਹੀਦੀ ਆ। ਇਹਨਾਂ ਨੇ ਜਿਹੜੀ ਆਪਦੀ ਸਥਿਤੀ ਸਾਫ਼ ਕੀਤੀ ਉਹ ਠੀਕ ਆ, ਪਰ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਇਹ ਪਬਲਿਸਿਟੀ ਸਟੰਟ ਆ। ਤੁਹਾਡੇ ਆਪਣੇ ਬੰਦੇ ਕਹਿ ਰਹੇ ਨੇ ਕਿ ਅਸੀਂ ਕਵਾਂਗੇ ਜੀ ਹੁਣ ਕਮੇਟੀ ਬਣਾਓ, ਤੇ ਫਿਰ ਉਹ ਕਹਿੰਦੇ ਨੇ ਕਿ ਕਮੇਟੀ ਬਣਾ ਦਿੱਤੀ ਗਈ ਹੈ, ਯਾਨੀ ਪਬਲਿਸਿਟੀ ਸਟੰਟ ਤੇ ਫਿਰ ਰਲ ਮਿਲ ਕੇ ਕੀਤਾ ਜਾ ਰਿਹਾ। ਬਿਲਕੁਲ ਜੀ। ਇਸ ਤੋਂ ਅੱਗੇ ਚੱਲੀਏ ਤਾਂ ਗੱਲ ਕਪੂਰਥਲਾ ਦੀ ਕਰਦੇ ਹਾਂ। ਕਪੂਰਥਲਾ ਜਿਸ ਨੂੰ ਰਾਣੇ ਹੋਣਾ ਦਾ ਗੜ੍ਹ ਕਿਹਾ ਜਾਂਦਾ ਹੈ, ਰਾਣਾ ਗੁਰਜੀਤ ਹੋਣਾ ਦਾ, ਉੱਥੇ ਇਹਨਾਂ ਦੇ ਨਾਲ ਹੀ ਖੇਲਾ ਹੋ ਗਿਆ। ਦੇਖੋ, ਰਾਣਾ ਗੁਰਜੀਤ ਇੱਕ ਐਸਾ ਨੇਤਾ ਜਿਹਦੇ ਬਾਰੇ ਮੇਰੀ ਧਾਰਨਾ, ਹੁਣੇ ਵੀ ਇੱਕ ਬਹੁਤ ਸੀਨੀਅਰ ਜਰਨਲਿਸਟ ਇਹਦੇ ਤੇ ਮੇਰੇ ਨਾਲ WhatsApp ਤੇ ਗੱਲ ਕਰ ਰਹੇ ਸੀਗੇ ਕਿ ਉਹ ਵੀ ਚਲੋ ਦਾਦ ਦੇ ਰਹੇ ਸੀਗੇ। ਉਹ ਕਹਿੰਦੇ ਯਾਰ ਮਿੰਟੂ ਤੇਰੀ ਗੱਲ ਸਹੀ ਹੈ, ਕਿਉਂਕਿ ਮੈਂ 2 ਦਿਨ ਪਹਿਲਾਂ ਕਿਤੇ ਗੱਲ ਕਰਦਿਆਂ ਕਿਹਾ ਸੀਗਾ ਕਿ ਰਾਣਾ ਗੁਰਜੀਤ ਚੰਨੀ ਧੜੇ ਚੋਂ ਇੱਕ ਐਸਾ ਬੰਦਾ ਜਿਹੜਾ ਆਪਣੇ ਦਮ ਤੇ ਜਿੱਤਣ ਦਾ ਦਮ ਰੱਖਦਾ ਹੈ। ਅਦਰਵਾਈਜ਼ ਦੂਜਿਆਂ ਦਾ ਤਾਂ ਕੋਈ ਪਤਾ ਨਹੀਂ। ਚੰਨੀ ਸਾਹਿਬ ਨੂੰ ਤੇ ਆਪ 2 ਥਾਵਾਂ ਤੋਂ ਝਟਕਾ ਲੱਗ ਚੁੱਕਾ ਹੈ ਜੀ, ਪਰ ਰਾਣਾ ਗੁਰਜੀਤ ਨੂੰ ਅੱਜ ਝਟਕਾ ਲੱਗਾ ਮੇਅਰਸ਼ਿਪ ਦੇ ਮਾਮਲੇ 'ਚ। ਇਹਨਾਂ ਨੇ ਇਹ ਗੱਲ ਕਹੀ ਹੈ ਰਾਣਾ ਗੁਰਜੀਤ ਹੋਰਾਂ ਨੇ ਕਿ ਸਾਡੇ ਕੋਲ 27 ਸੀ ਕੁਰਸੀਆਂ ਤੇ 27 ਬੈਠੇ ਸੀ, ਦੂਜੇ ਪਾਸੇ 24 ਸੀਗੇ, ਤੇ ਇਹਨਾਂ ਨੇ ਚੱਕ ਕੇ 24 ਵਾਲਾ ਪ੍ਰਧਾਨ ਬਣਾ ਦਿੱਤਾ। ਤੇ ਜਿਹੜਾ ਪ੍ਰਧਾਨ ਬਣਾਇਆ ਗਿਆ ਨਰਿੰਦਰ, ਉਹ ਰਾਣਾ ਗੁਰਜੀਤ ਦਾ ਖਾਸਮ ਖਾਸ ਆ। ਇਹ ਕਹਿੰਦੇ ਕਿ ਕੁੱਲ ਮਿਲਾ ਕੇ ਨਤੀਜਾ ਸਾਡੇ ਤੋਂ ਖੋਹ ਲਿਆ ਗਿਆ। ਦੂਜੇ ਪਾਸੇ ਕੁਝ ਗੱਲਾਂ ਹੋਰ ਨੇ, ਕੁਝ ਗੱਲਾਂ ਥਿਊਰੀ ਕਰੀ, ਕਿਉਂਕਿ ਇਸ ਦੇਸ਼ ਦੇ ਵਿੱਚ ਥਿਊਰੀ ਨੂੰ ਬਹੁਤ ਪਕੜਿਆ ਜਾਂਦਾ। ਮੈਂ ਲਾਇਆ ਸੀ, ਮਾਫ ਕਰਨਾ, ਥਿਊਰੀ ਨੂੰ ਬਹੁਤ ਪਕੜਿਆ ਜਾਂਦਾ। ਥਿਊਰੀ ਇਹ ਦਿੱਤੀ ਜਾ ਰਹੀ ਹੈ ਕਿ ਰਾਣਾ ਗੁਰਜੀਤ ਨੇ ਆਪਣੇ ਬੰਦੇ ਆਪ ਹੀ ਭਿਜਵਾ ਦਿੱਤੇ, ਮਤਲਬ ਕਿ ਕਾਂਗਰਸ ਨੂੰ ਝਟਕਾ ਦੇਣ ਵਾਸਤੇ।
ਪਰ ਕੋਈ ਬੰਦਾ ਆਪਣੀ ਸ਼ਖਸੀਅਤ, ਪ੍ਰਾਪਤੀ, ਵਿਅਕਤਿਤਵ ਕਿਉਂ ਦਾਅ ਤੇ ਲਾਏਗਾ? ਵੱਡਾ ਸਵਾਲ ਇਹ ਵੀ। ਜੀ ਕਿ ਰਾਣਾ ਗੁਰਜੀਤ ਤਾਂ ਕਹਿ ਸਕਦਾ ਸੀ ਛਾਤੀ ਤੇ ਹੱਥ ਠੋਕ ਕੇ ਕਿ ਜਿੱਥੇ ਵੱਡੇ ਵੱਡੇ ਇਹਨਾਂ ਦੇ ਘਾਗ ਬੰਦੇ ਹਰ ਗਏ ਤੇ ਮੈਂ ਉਥੋਂ ਬਈ ਆਪਦਾ ਮੇਅਰ ਜਿਤਾ ਦਿੱਤਾ। ਮੈਨੂੰ ਤੇ ਇਹ ਗੱਲ ਸੰਗੂ ਨਹੀਂ ਲੱਥਦੀ। ਪਰ ਇਹ ਜ਼ਰੂਰ ਆ ਕਿ ਉੱਥੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਬੜੀ ਛੋਟੀ ਪਾਰਟੀ ਸੀ। ਰਾਣਾ ਗੁਰਜੀਤ ਨੇ ਇੱਕ ਵਾਰੀ ਫੇਰ ਹਰਾ ਦਿੱਤਾ ਸੀ ਤਾਂ ਉਹਨਾਂ ਨੇ ਇਹਨਾਂ ਦੇ ਬੰਦੇ ਪੁੱਟ ਕੇ ਕੁਛ ਕਾਲੀ ਕਾਂਗਰਸੀ ਸਾਰੇ ਜੜ ਰਲ ਮਿਲ ਕੇ ਉਹਨਾਂ ਨੇ ਇਹ ਖਿਲਾ ਕਰ ਦਿੱਤਾ। ਪਰ ਰਾਣਾ ਗੁਰਜੀਤ ਮੰਨਣ ਨੂੰ ਤਿਆਰ ਨਹੀਂ। ਉਹ ਕਹਿੰਦੇ ਕਿ ਮੇਰੇ ਨਾਲ ਬਈ ਇਹਨਾਂ ਨੇ ਬਹੁਤ ਚੀਪ ਪੋਲਿਟਿਕਸ ਕੀਤੀ ਆ। ਕਦੇ ਕੋਈ ਹੋਮਿਓਪੈਥੀ ਦਾ ਡਾਕਟਰ ਸੀ ਤਾਂ ਉਹਦੀ ਕਲੀਨਿਕ ਤੇ ਛਾਪਾ, ਕਦੇ ਸਵੀਟ ਹਾਊਸ ਤੇ ਛਾਪਾ, ਕਦੇ ਕੋਈ ਨਿਰੰਕਾਰੀਆਂ ਦਾ ਪਰਿਵਾਰ ਸੀਗਾ ਤੇ ਉਹਨਾਂ ਨੂੰ ਦਬਾਇਆ ਜਾਂਦਾ, ਮਤਲਬ ਕਿ ਵੋਟ ਸਾਨੂੰ ਪਾਓ। ਤਾਂ ਉੱਥੇ ਕੁੱਲ ਮਿਲਾ ਕੇ ਇਸ ਤਰ੍ਹਾਂ ਦੀ ਖੇਡ ਹੋਈ ਆ। ਤਾਂ ਖੈਰ ਦੇਖੋ, ਜਿੱਤ ਤਾਂ ਜਿੱਤ ਆ, ਇੱਕ ਵਾਰੀ ਆਮ ਆਦਮੀ ਪਾਰਟੀ ਜਿੱਤ ਗਈ ਆ। ਪਰ ਕਈ ਵਾਰ ਇਹ ਹੁੰਦਾ ਨਾ ਕਿ ਜਿੱਤ ਦੇ ਨਾਲੋਂ ਕਿਸੇ ਦੀ ਹਾਰ ਦੀ ਚਰਚਾ ਜ਼ਿਆਦਾ ਹੁੰਦੀ। ਪਰ ਇਹਨਾਂ ਨੇ ਕੀਤਾ ਕਈ ਥਾਵਾਂ ਤੇ ਏਦਾਂ ਹੀ ਆ, ਕਈ ਥਾਵਾਂ ਤੇ ਏਦਾਂ ਕੀਤਾ ਕਿ ਜਿੱਤਦੇ ਨਹੀਂ ਸੀ, ਜ਼ਬਰਦਸਤੀ ਇਹਨਾਂ ਨੇ ਮਤਲਬ ਕਿ ਤੁਸੀਂ ਆ ਦੇਖੋ ਦੂਰ ਕਾ ਤੋਂ ਜਾਣਾ, ਬਠਿੰਡੇ ਦੇ ਵਿੱਚ ਮੇਅਰ ਬਣਿਆ ਸੀਗਾ ਜਦੋਂ ਫਸਟ ਟਾਈਮ ਪਦਮਜੀਤ। ਤਾਂ ਆਮ ਆਦਮੀ ਪਾਰਟੀ ਕੋਲ ਤਾਂ ਬਠਿੰਡੇ 'ਚ ਕੌਂਸਲਰ ਹੀ ਝੁੱਗੇ 'ਚ 2 ਕਿ 3 ਸੀ। ਤੁਸੀਂ ਹਿਸਾਬ ਲਾ ਲਓ, ਤੋੜ ਕੇ ਇਹਨਾਂ ਨੇ ਤੇ ਆਪਣਾ ਮੇਅਰ ਬਣਾ ਲਿਆ ਸੀਗਾ। ਏਦਾਂ ਹੀ ਕਰਦੇ ਆ, ਇਹ ਸਾਰਿਆਂ ਦਾ ਕੰਮ ਇਹੋ ਜਿਹਾ ਹੀ ਆ। ਜਦੋਂ ਫੌ ਪੈ ਜਾਂਦਾ ਫਿਰ ਕੰਮ ਖਿੱਚ ਕੇ ਲੈ ਜਾਂਦੇ ਆ। ਸੋ ਰਾਣਾ ਗੁਰਜੀਤ ਨੇ ਰੌਲਾ ਕਾਫੀ ਪਾਇਆ ਕਿ ਮੇਰੇ ਨਾਲ ਧੱਕਾ ਹੋਇਆ। ਪਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਸ ਮੁਲਕ ਦੇ ਵਿੱਚ ਥਿਊਰੀ ਦੀ ਆਦਤ ਬਹੁਤ ਆ, ਥਿਊਰੀ ਦੂਸਰੀ ਵੀ ਦਿੱਤੀ ਜਾ ਰਹੀ ਆ। ਕਿਉਂਕਿ ਰਾਣਾ ਇੰਦਰ ਪ੍ਰਤਾਪ ਬਾਰੇ ਪਿਛਲੇ ਦਿਨੀ ਉਹਨਾਂ ਨੇ ਇੱਕ ਬਿਆਨ ਵੀ ਜਾਰੀ ਕੀਤਾ ਸੀਗਾ ਕਿ ਰਾਣਾ ਇੰਦਰ ਪ੍ਰਤਾਪ ਹੈ ਜਿਹੜੇ ਕਿਸੇ ਵੀ ਪਾਰਟੀ ਨੂੰ ਜੁਆਇਨ ਕਰ ਸਕਦੇ ਆ, ਕਿਉਂਕਿ ਕਾਂਗਰਸ ਨੇ ਕਦਰ ਨਹੀਂ ਪਾਈ। ਤੇ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਸ਼ਾਇਦ ਇਹ ਇੱਕ ਰਾਣਾ ਗੁਰਜੀਤ ਦੀ ਆਮ ਆਦਮੀ ਪਾਰਟੀ ਦੇ ਨਾਲ ਨੇੜਤਾ ਦੀ ਸ਼ੁਰੂਆਤ ਹੈ ਕਿ ਕੱਲ ਨੂੰ ਜੇ ਕੋਈ ਗੱਲ ਹਿਲਰਦੀ ਹੈ। ਸੋ ਥਿਊਰੀ ਇਹ ਦਿੱਤੀ ਜਾ ਰਹੀ ਆ, ਪਰ ਨਤੀਜਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਵੱਲੋਂ ਐ ਦਿੱਤਾ ਜਾ ਰਿਹਾ ਕਿ ਪ੍ਰਧਾਨ ਬਣਾ ਦਿੱਤਾ ਗਿਆ। ਜੀ, ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਹੁਣ ਗੱਲ ਕਾਂਗਰਸ ਦੀ ਕਰ ਲੈਂਦੇ ਆ। ਚੰਨੀ ਹੋਣਾ ਦੀ ਖਾਸ ਤੌਰ ਤੇ ਚੰਨੀ ਹੋਣੀ ਮੀਟਿੰਗਾਂ ਕੀਤੀਆਂ, ਇਕੱਠ ਕੀਤੇ, ਬਾਹਾਂ 'ਚ ਬਾਹਾਂ ਪਾਈ, ਫੋਟੋਆਂ ਪਾਈ ਜਾਂਦੇ ਸੀ ਸਾਰੇ ਲੀਡਰ। ਪਰ ਚੰਨੀ ਹੋਣਾ ਨੂੰ ਆ ਗਿਆ ਜੀ ਕਹਿੰਦੇ ਥੋੜਾ ਜਵਾਬ ਕੇਂਦਰ ਤੋਂ, ਉੱਥੋਂ ਦਿੱਲੀੋਂ। ਦੇਖੋ ਅੱਜ ਭੁਪੇਸ਼ ਸਿੰਘ ਬਘੇਲ ਨੇ ਤੇ ਸਾਫ਼ ਕਰ ਦਿੱਤਾ ਜੀ ਕਿ ਭਾਈ ਇਹ ਪ੍ਰਧਾਨ ਨਹੀਂ ਜੇ ਬਦਲਿਆ ਜਾਣਾ, ਜੋ ਕਰਨਾ ਕੋਈ ਗੁੱਡਾ ਗੁੱਡੀ ਦਾ ਖੇਡ ਆ। ਤੇ ਮੈਂ ਤੇ ਤੁਹਾਨੂੰ ਸ਼ੁਰੂ ਤੋਂ ਇਹੀ ਗੱਲ ਕਹਿੰਦਾ ਸੀਗਾ ਕਿ ਦੇਖੋ, ਮੈਂ ਅੱਜ ਵੀ ਉਸ ਗੱਲ ਤੇ ਸਟੈਂਡ ਆ, ਉਸ ਗੱਲ ਤੇ ਕਾਇਮ ਆ ਕਿ ਇਹ ਅੱਛਾ ਉਹਦੇ ਪਿੱਛੇ ਨਾ ਤਰਕ ਹੁੰਦੇ ਨੇ ਗੁਰਪ੍ਰੀਤ ਜੀ। ਗੱਲ ਜਿਹੜੀ ਹੁੰਦੀ ਆ ਨਾ, ਜਦੋਂ ਤੁਸੀਂ ਸਮੀਖਿਅਕ ਦੇ ਤੌਰ ਤੇ ਕੰਮ ਕਰਨ ਲੱਗ ਜਾਂਦੇ ਹੋ ਨਾ, ਤਾਂ ਕਿਆਫੇ ਅੰਦਾਜ਼ੇ ਵੀ ਉਹ ਇੱਕ ਹਿੱਸਾ ਹੁੰਦੇ ਆ, ਸੋਰਸਸ ਰਾਹੀਂ ਜਾਣਕਾਰੀ ਵੀ ਇੱਕ ਹਿੱਸਾ ਹੁੰਦਾ ਹੈ। ਪਰੰਤੂ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ, ਉਹ ਘਟਨਾਵਾਂ ਨਾਲ ਜੋੜ ਕੇ ਵੇਖਣ ਦਾ ਨਜ਼ਰੀਆ ਵੀ ਬਣਦਾ ਹੈ। ਜੀ ਮੈਂ ਰਾਹੁਲ ਗਾਂਧੀ ਨੂੰ ਪਹਿਲਾਂ ਦੇਖਿਆ ਸੀਗਾ ਹਿਮਾਚਲ ਦੇ ਮਾਮਲੇ 'ਚ ਕਿ ਜਿੱਥੇ ਉਹ ਰਾਜਾ ਵਿਕਰਮਦਿੱਤੇ ਵਰਗੇ ਬੰਦੇ ਜਿਹੜੇ ਸੀ ਉਹ ਅੜ ਗਏ। ਜੀ ਅੜ ਕੇ ਤੁਹਾਨੂੰ ਯਾਦ ਹੋਣਾ ਉਹ ਫੈਮਿਲੀ, ਰਾਜਾ ਫੈਮਿਲੀ, ਬਿਲਕੁਲ। ਤਾਂ ਬਣਿਆ ਕੌਣ? ਸੁਖੂ, ਇੱਕ ਆਮ ਕਾਂਗਰਸ ਦਾ ਵਰਕਰ। ਕਿਉਂਕਿ ਰਾਹੁਲ ਨੇ ਕਿਹਾ ਕਿ ਮੈਂ ਨਹੀਂ ਮੰਨਾਂਗਾ, ਤੁਸੀਂ ਜਿਹਨੇ ਜਿੱਥੇ ਜਾਣਾ ਜਾਓ। ਏਦਾਂ ਹੀ ਹੋਇਆ ਸੀ ਨਾ। ਫਿਰ ਆ ਜਾਓ ਤਮਿਲਨਾਡੂ ਦੇ ਵਿੱਚ ਜਦੋਂ ਇਲੈਕਸ਼ਨ ਹੋ ਗਿਆ, ਇਲੈਕਸ਼ਨ ਤੋਂ ਪਹਿਲਾਂ ਵੀ ਡਿੱਕਾ ਰਿਹਾ। ਇਹਨਾਂ ਦੇ ਬੰਦੇ ਕਹਿੰਦੇ ਸਨ ਕਿ ਨਾ ਜਾਈਏ, ਪਰ ਉਹ ਇਹ TVK ਦੇ ਨਾਲ ਗਏ ਕਿ ਨਹੀਂ ਗਏ। ਉਹ ਜਿਹੜੇ ਐਕਟਰ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ, ਖੜਗੇ ਜਾਂ ਇਸ ਤਰ੍ਹਾਂ ਦੇ ਹੋਰ ਨੇਤਾ ਬਰਖਲਾਫ ਸਨ। ਰਾਹੁਲ ਗਾਂਧੀ ਗਏ ਕਿ ਨਹੀਂ ਗਏ? ਅੱਗੇ ਆ ਜਾਓ, ਕੇਰਲ ਦੇ ਵਿੱਚ ਜਦੋਂ KC ਵੇਨੂਗੋਪਾਲ ਨੇ ਸਾਰੀ ਲਾਮਬੰਦੀ ਕਰ ਲਈ, ਆਪਣੇ ਹੱਕ ਦੇ ਵਿੱਚ ਵਿਧਾਇਕਾਂ ਨੂੰ ਭੁਗਤਾ ਲਿਆ, ਰਾਹੁਲ ਅੜ ਗਏ। ਉਹਨਾਂ ਨੇ ਕਿਹਾ ਕਿ ਨਹੀਂ, ਸਤੀਸ਼ਨ ਹੀ ਮੁੱਖ ਮੰਤਰੀ ਬਣਨਗੇ। ਬਣੇ ਕਿ ਨਹੀਂ ਬਣੇ? ਜੀ। ਫਿਰ ਅੱਗੇ ਆ ਜਾਓ ਕਰਨਾਟਕ ਦੇ ਵਿੱਚ ਕੀ ਹੋਇਆ? ਰਾਹੁਲ ਗਾਂਧੀ ਨੇ ਕਿਹਾ ਕਿ ਸਿੱਧਾ ਰਵੱਈਆ, ਹੁਣ ਆਪਣੀ ਗੱਦੀ ਛੱਡਣਗੇ। 2.5 ਸਾਲ ਉਹਨਾਂ ਨੇ ਮੁੱਖ ਮੰਤਰੀਸ਼ਿਪ ਕਰ ਲਈ ਆ, ਹੁਣ ਇਹ ਵਾਰੀ ਛੱਡਣਗੇ DK ਸ਼ਿਵ ਕੁਮਾਰ ਨੂੰ।
ਤੁਹਾਡੇ ਸਾਹਮਣੇ ਗੱਦੀ ਪਰਿਵਰਤਨ ਹੋਇਆ ਕਿ ਨਹੀਂ ਹੋਇਆ। ਜੀ ਤਾਂ ਇਹ ਹੁੰਦੀਆਂ ਨੇ ਚੀਜ਼ਾਂ ਕਿ ਤੁਸੀਂ ਕਿਸੇ ਵੀ ਸਮੀਖਿਅਕ ਦੇ ਤੌਰ ਤੇ ਜਦੋਂ ਕੰਮ ਕਰਦੇ ਆ ਕਿ ਤੁਹਾਡੇ ਕੋਲ ਕਿਸੇ ਗੱਲ ਨੂੰ ਕਹਿਣ ਦਾ ਆਧਾਰ ਜ਼ਰੂਰ। ਤਾਂ ਮੇਰਾ ਆਧਾਰ ਇਹ ਨਹੀਂ ਸੀਗਾ ਕਿ ਰਾਜਾ ਵੜਿੰਗ ਪ੍ਰਤੀ ਮੈਨੂੰ ਕੋਈ ਜ਼ਿਆਦਾ ਹਮਦਰਦੀ ਆ। ਨੋ ਡਾਊਟ ਮੇਰੇ ਇਲਾਕੇ ਦੇ ਆ, ਮੇਰੇ ਸਾਰੇ ਹੀ ਇਹ ਯਾਰ ਦੋਸਤ ਹੈ, ਗੁਰਮੀਤ ਸਿੰਘ ਖੁੱਡੀਆਂ ਤੋਂ ਲੈ ਕੇ ਰਾਜਾ ਵੜਿੰਗ, ਕਿਉਂਕਿ ਇਹਨਾਂ ਨੇ ਵੀ 10-15 ਸਾਲ ਮੈਂ ਦੇਖੇ ਤੇ ਇਹਨਾਂ ਨੇ ਵੀ ਮੇਰੇ 10-15 ਸਾਲ ਸੜਕਾਂ ਵਾਲੇ ਦੇਖੇ ਆ। ਜੀ ਤਾਂ ਗੱਲ ਇਹ ਆ ਕਿ ਅਸਲ 'ਚ ਮੈਨੂੰ ਪਤਾ ਲੱਗ ਗਿਆ ਸੀਗਾ ਕਿ ਰਾਹੁਲ ਗਾਂਧੀ ਇਸ ਧੜੇ ਅੱਗੇ ਨਹੀਂ ਝੁਕਣਗੇ, ਕਿਉਂਕਿ ਇਸ ਧੜੇ ਅੱਗੇ ਝੁਕਣ ਦਾ ਮਤਲਬ ਆ ਕਿ ਫਿਰ ਦੂਜੀਆਂ ਸਟੇਟਾਂ ਦੇ ਵਿੱਚ ਵੀ ਨਾਰਾਜ਼ਗੀ ਵਧੇਗੀ ਕਿ ਸਾਡੀ ਗੱਲ ਕਿਉਂ ਨਹੀਂ ਸੁਣੀ। ਜੀ ਕਿਉਂਕਿ ਬਘੇਲ ਆਪਣੇ ਆਪ, ਤੁਸੀਂ ਸੁਣੋ ਸਿਆਣੇ ਆਦਮੀ ਹੋ, ਤੁਸੀਂ ਮੈਨੂੰ ਦੱਸੋ ਕਿ ਬਘੇਲ ਆਪਣੇ ਪੱਧਰ ਤੇ ਕੋਈ ਇਦਾਂ ਦੀ ਗੱਲ ਕਰ ਸਕਦੇ ਕਿ ਨਹੀਂ ਜੀ ਜੀ ਇੰਚਾਰਜ ਬਦਲਣਾ ਜਿਹੜਾ ਜਾਂ ਪ੍ਰਧਾਨ ਬਦਲਣਾ ਇਹ ਕੋਈ ਗੁੱਡਾ ਗੁੱਡੀ ਦਾ ਖੇਡ ਨਹੀਂ। ਨਹੀਂ, ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੈਸੇਜ ਜਿਹੜਾ ਪਿੱਛੋਂ ਹੀ ਲੱਗਾ ਕਿ ਭਾਈ ਇਹਨਾਂ ਨੂੰ ਕਹੋ ਕਿ ਜੋ ਕਰਨਾ ਕਰ ਲਓ। ਤਾਂ ਹੁਣ ਤੁਸੀਂ ਦੇਖੋ ਕਿ ਚੰਨੀ ਸਾਹਿਬ ਬਾਰੇ ਇਹ ਗੱਲ ਉੱਡ ਰਹੀ ਆ, ਚੰਨੀ ਸਾਹਿਬ ਬਾਰੇ ਇਹ ਗੱਲ ਉੱਡ ਰਹੀ ਆ ਕਿ ਚੰਨੀ ਸਾਹਿਬ ਹੁਣ ਸੀਟਾਂ ਤੇ ਆ ਗਏ ਆ ਕਿ ਧੜੇ ਨੂੰ ਵੱਧ ਤੋਂ ਵੱਧ ਸੀਟਾਂ ਦਬਾ ਲਈਏ। ਜੀ ਪਰ ਨੁਕਸਾਨ ਹੋ ਚੁੱਕਾ ਕਾਂਗਰਸ ਦਾ, ਨੋ ਡਾਊਟ। ਤੇ ਮੈਂ ਇਹੋ ਹੀ ਕਹਿ ਰਿਹਾ ਸੀਗਾ ਕਿ ਨੁਕਸਾਨ ਜਦੋਂ ਹੋ ਹੀ ਗਿਆ, ਰਾਹੁਲ ਗਾਂਧੀ ਇਹੋ ਦੇਖੇਗਾ ਭਾਵੇਂ ਮੈਨੂੰ 0 ਆ ਜਾਵੇ, ਪਰ ਜੋ ਹੁਣ ਮੈਂ ਸਟੈਂਡ ਲੈਣ ਦੀ ਜੁਗਤ ਬਣਾ ਲਈ ਆ ਉਹਦੇ ਤੋਂ ਪਿੱਛੇ ਨਹੀਂ ਹਟਣਾ। ਕਿਉਂਕਿ ਰਾਹੁਲ ਗਾਂਧੀ ਨੇ ਇਹਨਾਂ ਨੂੰ ਅਪ੍ਰੈਲ 'ਚ ਹੀ ਕਹਿਤਾ ਸੀਗਾ ਕਿ ਜਾਂ ਤੇ ਪਲੇਅਰ ਬਣ ਕੇ ਟੀਮ ਵਰਕ ਦੇ ਤੌਰ ਤੇ ਆ ਜਾਓ ਤੇ ਜਾਂ ਸਪੇਅਰ ਬਣ ਕੇ ਫਿਰ ਪਾਸੇ ਰਹਿ ਜਾਓ, ਬਸ ਗੱਲਾਂ ਦੋ ਆ। ਤੇ ਇਸ ਵਾਸਤੇ ਰਾਹੁਲ ਗਾਂਧੀ ਜੇ ਇੱਥੇ ਕੋਈ ਆਪਦਾ ਮੱਲਿਆ ਹੋਇਆ ਪੈਂਤੜਾ ਤੋੜਦੇ ਆ ਤਾਂ ਉਹਦਾ ਅਸਰ ਦੂਜੀਆਂ ਸਟੇਟਾਂ ਤੇ ਵੀ ਪੈਣਾ ਸੁਭਾਵਿਕ ਆ। ਸੋ ਬਘੇਲ ਦੇ ਬਿਆਨ ਦੇ ਮਾਇਨੇ ਤੇ ਇਹੋ ਨਿਕਲਦੇ ਆ। ਅੱਗੇ ਵੇਖੋ ਕਾਂਗਰਸ ਦੇ ਕੱਲ ਦਾ ਕੋਈ ਪਤਾ ਨਹੀਂ ਹੁੰਦਾ। ਰਾਜਾ ਵੜਿੰਗ ਨੇ ਵੀ ਕਿਹਾ ਨਾ, ਉਹਨੇ ਕਿਹਾ ਕਿ ਬਈ ਏਦਾਂ ਪ੍ਰਧਾਨ ਨਹੀਂ ਲਾਇਆ ਜਾਂਦਾ ਹੁੰਦਾ। ਹਾਂ, ਰਾਹੁਲ ਗਾਂਧੀ ਕਹਿ ਦੇਣ ਮੈਂ ਅਸਤੀਫਾ ਦੇ ਦੂੰਗਾ। ਹੁਣ ਤੁਸੀਂ ਰਾਜਾ ਵੜਿੰਗ ਦੇ ਬਿਆਨ ਨੂੰ ਵੀ ਡੀਕੋਡ ਕਰ ਲਓ ਕਿ ਮੈਂ ਨਹੀਂ ਛੱਡਣਾ ਉਹਦਾ ਜੀ ਰਾਹੁਲ ਦੇ, ਕਿਉਂਕਿ ਉਹਨਾਂ ਨੂੰ ਪਤਾ ਕਿ ਦਿੱਤਾ ਹੀ ਰਾਹੁਲ ਨੇ ਆ। ਸੋ ਇਹ ਵੀ ਤਾਂ ਡੀਕੋਡ ਕਰੋ ਨਾ ਥੋੜਾ ਜਿਹਾ ਬਿਆਨ ਨੂੰ। ਉਹ ਕਹਿ ਰਿਹਾ ਕਿ ਰਾਹੁਲ ਗਾਂਧੀ ਕਹਿ ਦੇਣ ਮੈਂ ਛੱਡ ਕੇ ਪਾਸੇ ਹੋ ਜੂ, ਤਾਂ ਉਹਨਾਂ ਨੂੰ ਪਤਾ ਕਿ ਰਾਹੁਲ ਗਾਂਧੀ ਤੇ ਜਦੋਂ ਗੱਲ ਜਾਏਗੀ ਤਾਂ ਗੱਲ ਉਹਨਾਂ ਦੇ ਪੱਖ 'ਚ ਭੁਗਤੇਗੀ। ਬਿਲਕੁਲ, ਵੇਖਦੇ ਹਾਂ ਬਣਦਾ ਕੀ ਹੈ ਅੱਗੇ। ਫਿਲਹਾਲ ਦੇ ਲਈ ਚਲੋ ਕਿਤੇ ਧਿਆਨ ਦੇਣ ਪੰਜਾਬ ਦੇ ਮੁੱਦਿਆਂ ਨੂੰ, ਆਪਸੀ ਖਿੱਚੋਤਾਣ ਨੂੰ ਛੱਡ ਕੇ ਅੱਗੇ ਚੱਲੀਏ। ਤਾਂ ਉਧਰ ਮਾਵਾਂ ਧੀਆਂ ਸਤਿਕਾਰ ਯੋਜਨਾ ਨੂੰ ਲੈ ਕੇ ਨਵਾਂ ਐਲਾਨ ਕੀ ਹੋਇਆ ਜੀ? ਦੇਖੋ, ਅੱਜ ਮੁੱਖ ਮੰਤਰੀ ਸਾਹਿਬ ਨੇ, ਮੈਨੂੰ ਲੱਗਦਾ ਕਿ ਇਹਨਾਂ ਦੀ ਵਿਪਾਸਨਾ ਦਾ ਸਮਾਂ ਹੁਣ ਬੀਤਣ ਵਾਲਾ ਹੀ ਆ ਗੁਰਪ੍ਰੀਤ, ਕਿ ਬੀਤ ਗਿਆ ਜੋ ਕੱਲ ਬਤੌਰ ਨਾ ਆਏਗਾ। ਸ਼ਾਇਦ ਬੀਤ ਗਿਆ ਜੀ। 1 ਜੁਲਾਈ ਤੋਂ ਇਹ ਅਨਾਉਂਸ ਹੋਇਆ ਸੀ ਵੀ 1 ਜੁਲਾਈ ਨੂੰ ਪੈਸੇ ਆਏ, ਉਦੋਂ ਹੀ ਸ਼ਾਇਦ ਗਏ ਸੀ ਤੇ 8 ਤਰੀਕ ਅੱਜ ਹੋ ਗਈ ਹੈ। ਉਦੋਂ ਹੀ ਆ ਗਏ, ਫਿਰ ਵੀਡੀਓ ਆ ਗਈ ਜੀ। ਚਲੋ ਭਾਈ, ਸ਼ੁਭ ਕਾਮਨਾਵਾਂ ਇਹਨਾਂ ਨੂੰ, ਇਹਨਾਂ ਦੀ ਸਿਹਤ ਵਾਸਤੇ। ਅੱਛਾ, ਗੱਲ ਇਹ ਆ ਗੁਰਪ੍ਰੀਤ ਕਿ ਇਹਨਾਂ ਨੇ ਇੱਕ ਨਵਾਂ ਐਲਾਨ ਇਹ ਕੀਤਾ ਹੈ ਕਿ ਜਿਸ ਔਰਤ ਦਾ SIR ਦੇ ਵਿੱਚ ਨਾਮ ਨਹੀਂ ਹੋਏਗਾ ਉਸ ਨੂੰ ਇਸ ਸਕੀਮ ਦਾ ਲਾਹਾ ਨਹੀਂ ਮਿਲੇਗਾ, ਲਾਭ ਨਹੀਂ ਮਿਲੇਗਾ। ਤਾਂ ਭਾਈ SIR ਤਾਂ ਠੀਕ ਆ ਕਿ ਜਿਹਦਾ ਨਾਂ ਹੀ ਨਹੀਂ ਹੋਏਗਾ ਵੋਟਰ ਲਿਸਟ ਦੇ ਵਿੱਚ, ਤਾਂ ਤੁਸੀਂ ਵੀ ਕਹੋਗੇ ਕਿ ਹਾਂ ਨਹੀਂ, ਪਰ ਇਹਦਾ ਮਤਲਬ ਆ ਕਿ ਤੁਸੀਂ SIR ਨੂੰ ਪ੍ਰਵਾਨ ਕਰ ਲਿਆ ਕੇਂਦਰ ਦੀ, ਕਿ ਜਿਹੜਾ ਵੀ ਬੰਦਾ SIR ਦੇ ਵਿੱਚ ਨਹੀਂ ਹੋਏਗਾ ਉਹਦੇ ਸਾਰੇ ਲਾਭ ਸਭ ਕੁਝ ਇੱਕ ਵਾਰੀ ਰੁਕ ਜਾਏਗਾ। ਆਹੀ ਤੇ ਗੱਲ ਅਸੀਂ ਕਹਿੰਦੇ ਆ, ਆਹੀ ਤੇ ਗੱਲ ਮੈਂ ਕਹਿੰਦਾ ਕਈ ਹਫ਼ਤਿਆਂ ਦਾ, ਕਿ ਤੁਸੀਂ ਵੇਖੋ ਜਿਹੜੀ ਜਨਮ ਦੀ ਰਜਿਸਟ੍ਰੇਸ਼ਨ ਸ਼ੁਰੂ ਹੋਈ ਆ ਉਹ ਸਾਡੇ ਜਦੋਂ ਬਰਥ ਹੋਏ ਆ ਨਾ ਗੁਰਪ੍ਰੀਤ, ਇੰਟਰਸਟਿੰਗ ਗੱਲ ਦੱਸਦਾ, ਇਹ ਇੱਥੋਂ ਸ਼ੁਰੂ ਹੋਈ ਹੈ ਲਗਭਗ ਕੋਈ 5-7 ਸਾਲ ਪਹਿਲਾਂ। ਹੁਣ ਮਸਲਾ ਇਹ ਹੈ ਗੁਰਪ੍ਰੀਤ ਕਿ ਬਾਏ ਬਰਥ ਜਿਹੜੀ ਨਾਗਰਿਕਤਾ ਮਿਲਦੀ ਹੈ, ਬਾਏ ਬਰਥ ਜਿਹੜੀ ਨਾਗਰਿਕਤਾ ਮਿਲਦੀ ਆ ਉਹ 1 ਜੁਲਾਈ 1987 ਤੋਂ ਪਹਿਲਾਂ ਵਾਲਿਆਂ ਨੂੰ ਮਿਲਦੀ ਹੈ ਨਾ ਜੀ।
ਤਾਂ ਗੱਲ ਅਸਲ 'ਚ ਇਹ ਆ ਕਿ ਮੰਨ ਲਓ SIR ਦੇ ਵਿੱਚ ਕਿਸੇ ਔਰਤ ਦਾ ਜਨਮ ਇਸ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੋਇਆ ਹੈ, ਜੀ ਪੰਜਾਬ ਸਰਕਾਰ ਨੂੰ ਉਹਦੇ ਨਾਲ ਖੜਨ ਦੀ ਜ਼ਰੂਰਤ ਹੈ ਕਿ ਨਹੀਂ, ਜਿਹਦੇ ਕੋਲ ਜਨਮ ਦਾ ਕੋਈ ਪ੍ਰਮਾਣ ਹੀ ਹੈ ਨਹੀਂ। ਕਿਉਂਕਿ ਜਨਮ ਦੀ ਰਜਿਸਟ੍ਰੇਸ਼ਨ ਤੁਹਾਨੂੰ ਨਹੀਂ ਇਹ ਪਤਾ ਹੋਏਗਾ ਨਾ ਚੀਜ਼ਾਂ ਦਾ, ਜਿਹੜੇ ਮੇਰੇ ਜੀ ਹਮ ਉਮਰ ਆ ਜਾਂ ਮੇਥੋਂ ਥੋੜੇ 10 ਸਾਲ ਵੱਡੇ ਆ, ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੋਏਗਾ ਕਿ 70 75 ਤੱਕ ਕੋਈ ਰਜਿਸਟ੍ਰੇਸ਼ਨ ਹੀ ਨਹੀਂ ਸੀਗੀ। ਇਹ ਮੇਰਾ ਅੰਦਾਜ਼ਾ ਹੈ। ਤਾਂ ਮਤਲਬ ਕਿ ਜਿਸ ਦਹਾਕੇ ਦੇ ਅਸੀਂ ਮਾਡਲ ਹੈ ਨਾ, ਇਹ ਉਦੋਂ ਜੇ ਕੰਮ ਸ਼ੁਰੂ ਹੋਇਆ। ਜੀ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੜੀ ਵਿਚਿੱਤਰ ਸਟੇਟਮੈਂਟ ਹੈ, ਔਰ ਕਮਾਲ ਦੀ ਗੱਲ ਹੈ ਕਿ ਕੋਈ ਇਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਰਿਹਾ ਰਾਜਸੀ ਨੇਤਾ, ਜੀ ਕਿ ਤੁਸੀਂ ਤਾਂ SIR ਦੇ ਖਿਲਾਫ ਲੜਨਾ ਸੀ। ਤੇ ਦੂਜੀ ਗੱਲ, SIR ਦੇ ਵਿੱਚ ਹੋ ਕੀ ਰਿਹਾ? ਇਹ ਤੇ ਜਾ ਕੇ ਬੰਗਲੌਰ ਬਹਿ ਗਏ, ਜਾ ਕੇ ਬਹਿ ਗਏ ਹੋ ਵਲੈਤ ਵਿੱਚ 94 ਸਾਡੀਆਂ ਸਦਰਾਂ ਦਾ ਕੋਰਾ ਟੂਟਾ ਭੰਨਵੇ ਤੇ ਨਦੀਆਂ ਦੇ ਵਹਿਣ ਸੁੱਕ ਗਏ, ਕਿਹੜੇ ਹੌਸਲੇ ਚੜਾਵਾਂ ਲਾਲ ਚੂੜੀਆਂ ਵੇ ਪੂਣੀਆਂ ਦੇ ਗੀਤ ਮੁੱਕ ਗਏ। ਬਈ ਅੱਜ ਕੀ ਕਹਿ ਰਹੇ ਨੇ? ਆ ਮੇਰੇ ਕੋਲ BL, ਕਿਉਂਕਿ ਮੈਂ ਪੋਸਟਾਂ ਪਾਉਣਾ, ਜੀ ਤੁਹਾਨੂੰ ਯਾਦ ਹੋਣਾ SIR ਦੇ ਹੱਕ 'ਚ, SIR ਦੇ ਅਵੇਅਰਨੈਸ 'ਚ ਜਾਂ SIR ਦੀ ਆਲੋਚਨਾ 'ਚ, BLOs ਦੇ ਹੱਕ 'ਚ, ਇਹ ਮੇਰਾ ਕੰਮ ਦਾ ਹਿੱਸਾ ਹੈ। ਮੈਂ ਬਹੁਤ ਕੰਮ ਕਰਦਾ ਇਹਨਾਂ ਚੀਜ਼ਾਂ ਤੇ, ਜੀ ਕਿਉਂਕਿ ਮੈਂ ਦੇਖਦਾ ਕਿ ਸ਼ੋਸ਼ਿਤ ਵਰਗ ਹੀ ਹੈ ਇਹ ਵੀ, ਬਿਲਕੁਲ ਤੇ ਮੈਂ ਹਰ ਸ਼ੋਸ਼ਿਤ ਬੰਦੇ ਨਾਲ ਖੜਨ ਦਾ ਯਤਨ ਕਰਦਾ, ਚਾਹੇ ਉਹ ਕਿਸੇ ਮਜ਼ਹਬ ਦਾ ਹੋਵੇ, ਕਿਸੇ ਕਿਤੇ ਦਾ ਹੋਵੇ। ਤਾਂ ਗੱਲ ਇਹ ਕਿ ਮੈਨੂੰ BLOs ਆਪਣਾ ਦਰਦ ਸੁਣਾਉਂਦੇ ਆ। ਅੱਜ ਸੁਣੋ ਇਹ ਕਿਵੇਂ ਖੂਨ ਚੂਸ ਰਹੇ ਆ। ਤਾਂ ਹੀ 2 BLO ਕੁੱਟਤੇ ਹੁਣ ਤੱਕ, ਇੱਕ ਨਹਿਰ 'ਚ ਛਾਲ ਮਾਰ ਗਿਆ, ਇੱਕ ਨੂੰ ਹਾਰਟ ਅਟੈਕ ਆ ਗਿਆ ਕੰਮ ਦੇ ਬੋਝ ਹੇਠਾਂ। ਜੀ ਤੇ ਇਹਨਾਂ ਭਾਈ ਸਾਹਿਬ ਦੀ ਸਰਕਾਰ ਦਾ ਕੀ ਕਹਿਣਾ ਹੈ? ਅਫਸਰ ਕਹਿ ਰਿਹਾ ਕਿ ਜਿਹੜੇ BLOs ਦੇ ਕੋਲ 600 ਵੋਟ ਆ, ਉਹ ਤੇ 9 ਤਰੀਕ ਨੂੰ ਯਾਨੀ ਕੱਲ ਨੂੰ ਜਿਹੜਾ ਸਮਾਪਤ ਕਰੋ ਕੰਮ ਲਓ। ਜੀ ਤੇ ਉਹਨਾਂ ਨੂੰ ਪਹਿਲਾਂ ਡੇਟ ਦਿੱਤੀ ਹੋਈ 24 ਜੁਲਾਈ, ਉਹਨਾਂ ਨੇ ਕੰਮ ਹੀ ਉਸ ਹਿਸਾਬ ਨਾਲ ਸ਼ੁਰੂ ਕੀਤਾ ਹੋਏਗਾ ਕਿ ਯਾਰ ਮਹੀਨਾ ਹੈਗਾ ਸਾਡੇ ਕੋਲ। ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਨੇ ਇਹਨਾਂ ਦੇ ਰਾਜ 'ਚ, ਪਤਾ ਨਹੀਂ ਕਿੱਥੇ ਭੌਂਦੇ ਫਿਰਦੇ ਨੇ, ਪਤਾ ਨਹੀਂ ਕਿਹੜੀ ਦੁਨੀਆ 'ਚ ਰਹਿੰਦੇ ਨੇ ਸਭ। ਗੱਲ ਇਹ ਕਿ SIR ਨੂੰ ਗਹੀਣਤਾ ਨਾਲ ਵੇਖੋ, ਆਪਦੇ ਨਾਗਰਿਕਤਾ ਨਾਲ ਖੜਨਾ ਸ਼ੁਰੂ ਕਰੋ। ਕਿਉਂ ਹਰ ਵਕਤ ਤੁਹਾਡਾ ਦਿਮਾਗ ਟੇਢਾ ਹੀ ਚੱਲਦਾ ਹੈ। ਤਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੱਤੀ ਹੈ, ਇੱਕ ਕਿਸੇ ਵੀ ਬੰਦੇ ਨੂੰ ਤੁਸੀਂ ਕਨਫਰਮ ਕਰ ਲਿਓ, ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਜਨਮ ਦੀ ਰਜਿਸਟ੍ਰੇਸ਼ਨ 70 ਤੋਂ ਪਹਿਲਾਂ ਮੇਰੇ ਖਿਆਲ ਦੇ ਨਾਲ ਹੈ ਹੀ ਨਹੀਂ ਸੀ ਕਿਤੇ। ਤਾਂ ਇਸ ਕਰਕੇ ਇਹਨਾਂ ਚੀਜ਼ਾਂ ਦਾ ਬਈ ਬਰੀਕੀ ਦੇ ਨਾਲ ਕੱਤਣਾ ਬਣਦਾ ਹੈ। ਪਰ ਪਤਾ ਨਹੀਂ ਕਿਉਂ ਉੱਠਦੇ ਆ, ਜਦੋਂ ਵੀ ਇਹਨਾਂ ਨੂੰ ਟਾਈਮ ਲੱਗਦਾ ਇਹੋ ਜਿਹੀ ਸਟੇਟਮੈਂਟ ਦੇ ਦਿੰਦੇ ਆ ਜਿਹਦੇ ਮਾਇਨੇ ਕੁਝ ਹੋਰ ਹੁੰਦੇ ਆ, ਕਹਿਣੇ ਕੁਝ ਹੋਰ ਹੁੰਦੇ ਆ ਜੀ। ਬਿਲਕੁਲ। ਇਸ ਤੋਂ ਅੱਗੇ ਚੱਲੀਏ ਤੇ ਆਪ ਨੇਤਾ ਨੇ ਫਾਇਰਿੰਗ ਕਰਤੀ, ਇਹ ਕਿੱਥੋਂ ਦਾ ਮਾਮਲਾ ਹੈ? ਇਹ ਲੁਧਿਆਣੇ ਦਾ ਜੀ। ਇਹ ਹੈਗਾ ਕੋਈ ਬੋਨੀ। ਮੈਂ ਕਿਹਾ ਹੁਣ ਤੇਰੇ ਲੇਖਾਂ ਦੇ ਵਿੱਚ ਘਰ ਦੀ ਰੋਟੀ ਕੋਨੀ, ਜੀ ਜਾ ਜੇਲ੍ਹ 'ਚ। ਦੇਖੋ 15 ਕੇ 16 ਦਿਨ ਬਾਅਦ ਇਹ ਮਾਮਲਾ ਦਰਜ ਹੋਇਆ ਗੁਰਪ੍ਰੀਤ ਜੀ। ਪੀੜਤ ਪਰਿਵਾਰ ਦਾ ਕਹਿਣਾ ਕਿ ਉਹਨਾਂ ਦਾ ਕੋਈ ਮਤਲਬ ਕਿ ਟਰਾਲਾ ਜਾਂ ਟਰੱਕ ਹੈ ਸੀਗਾ, ਤੇ ਉਹਦੀ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ, ਤੇ ਇਸ ਭਾਈ ਸਾਹਿਬ ਨੇ ਨਾ ਸਿਰਫ ਕੁੱਟਿਆ ਬਲਕਿ ਫਾਇਰ ਕੀਤਾ, ਤੇ ਫਾਇਰ ਇੱਕ ਛੋਟੇ ਜਿਹੇ ਬੱਚੇ ਦੇ ਬਿਲਕੁਲ ਨਾਲੋਂ ਖਹਿ ਕੇ ਗੁਜ਼ਰ ਗਿਆ ਕਹਿੰਦੇ। ਤੇ ਫਿਰ ਪੁਲਿਸ ਨੇ 15-16 ਦਿਨ ਲੁਧਿਆਣੇ ਦੇ ਵਿੱਚ ਮਾਮਲਾ ਹੀ ਨਹੀਂ ਦਰਜ ਕੀਤਾ ਸੀ। ਹੁਣ ਤਾਂ ਮਾਮਲਾ ਦਰਜ ਹੋ ਗਿਆ ਜਦੋਂ ਵੀਡੀਓ ਵਗੈਰਾ ਵਾਇਰਲ ਹੋ ਗਈ, ਪਰ ਇਹਨਾਂ ਦੇ ਬੰਦਿਆਂ ਨੂੰ ਅਕਲ ਕਦੋਂ ਆਏਗੀ ਪਤਾ ਨਹੀਂ। ਹਰ ਵਾਰੀ ਇਹਨਾਂ ਦਾ ਕੋਈ ਨਾ ਕੋਈ ਚੜੀਤਪੁਣਾ ਜਿਹੜਾ ਹੈ ਉਹ ਇਸ ਤਰ੍ਹਾਂ ਇਹਨਾਂ ਦੇ ਸਿਰ ਚੜ ਕੇ ਬੋਲਦਾ, ਤੇ ਮੁੜ ਕੇ ਸਾਰੀ ਪਾਰਟੀ ਦੀ ਬਦਨਾਮੀ ਬਣ ਜਾਂਦਾ ਹੈ। ਇਹ ਖਨਾਮੀ ਬਦਨਾਮੀ ਬਣ ਗਈ ਆ, ਪਰ ਇਹਨਾਂ ਦੇ ਬੰਦਿਆਂ ਨੂੰ ਕੋਈ ਅਕਲ ਨਹੀਂ ਆਉਂਦੀ। ਆ ਪਿੱਛੇ ਜੇ ਇੱਥੇ ਮੁਕਤਸਰ ਦੇ ਵਿੱਚ ਇੱਕ ਸ਼ਾਦੀ 'ਚ ਇਹਨਾਂ ਦੇ ਬੰਦੇ ਨੇ ਫਾਇਰਿੰਗ ਕਰ ਦਿੱਤੀ, ਤੁਹਾਨੂੰ ਯਾਦ ਹੋਣਾ। ਸੋ ਸਮਝਣ ਦੀ ਜ਼ਰੂਰਤ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਤੋਂ ਨੇਤਾ ਹੋ, ਛੋਟੇ ਹੋ, ਵੱਡੇ ਹੋ, ਤਾਂ ਤੁਹਾਨੂੰ ਇਸ ਤਰ੍ਹਾਂ ਦਾ ਜ਼ਬਰ ਜ਼ੁਲਮ ਨਹੀਂ ਕਰਨਾ ਚਾਹੀਦਾ ਜੀ। ਜੀ ਇਸ ਤੋਂ ਅੱਗੇ ਵਧੀਏ ਤਾਂ ਮੋਗਾ 'ਚ ਧਮਾਕਾ ਹੋਣ ਦੀ ਖਬਰ ਹੈ। ਦੇਖੋ ਇਹ ਬ੍ਰੇਕਿੰਗ ਹੈ, ਅਸੀਂ ਇਹਦੇ ਬਾਰੇ ਕਿਉਂਕਿ ਸੈਂਸਿਟਿਵ ਮਾਮਲਾ ਕੋਈ ਜ਼ਿਆਦਾ ਟੀਕਾ ਟਿੱਪਣੀ ਨਹੀਂ ਕਰਾਂਗੇ। ਸਦਰ ਥਾਣਾ ਉਹਦੇ
ਅੱਗੇ ਦੱਸਦੇ ਆ ਕਿ ਕੋਈ ਖੜਾਕ ਹੋਇਆ ਜੀ ਤੇ ਜਿਹਦੇ ਵਿੱਚ ਕੋਈ ਹਾਲੇ ਤੱਕ ਜਾਨ ਮਾਲ ਦਾ ਕੋਈ ਨੁਕਸਾਨ ਤੇ ਨਹੀਂ ਹੋਇਆ। ਕੋਈ ਕਿਸੇ ਪ੍ਰਕਾਰ ਦੀ ਕਹਿੰਦੇ ਆ ਕਿ ਪੁਸ਼ਟੀ ਨਹੀਂ ਹੈ, ਪਰ 2 ਬਾਈਕ ਸਵਾਰਾਂ ਵੱਲੋਂ ਕੋਈ ਚੀਜ਼ ਸੁੱਟੇ ਜਾਣ ਦਾ ਆਸ਼ੰਕਾ ਹੈ। ਜੀ ਸੀਸੀਟੀਵੀ ਖੰਗਾਲੇ ਜਾ ਰਹੇ ਆ। ਸੋ ਅਸੀਂ ਸਿਰਫ ਇਸ ਸੂਚਨਾ ਦੇ ਨਾਲ ਹੀ ਸਮਾਪਤੀ ਕਰਾਂਗੇ ਕਿ ਖੜਾਕ ਦੀ ਸੂਚਨਾ ਆ ਰਹੀ ਆ। ਆਸ਼ੰਕਾ ਸੰਸਾ ਇਹੋ ਹੈ ਕਿ ਕੋਈ ਧਮਾਕਾ ਖੇਜ਼ ਸਮੱਗਰੀ ਸੁੱਟੇ ਹੋਣ ਦੀ ਉਮੀਦ ਹੈ ਤੇ 2 ਬਾਈਕ ਸਵਾਰ ਸ਼ੱਕੀ ਨੇ। ਬਾਕੀ ਪੁਲਿਸ ਨੇ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ, ਪਰ ਇਹ ਲਗਾਤਾਰ ਸਿਲਸਿਲਾ ਤੇ ਚੱਲਦਾ ਹੈ ਨਾ, ਦਸਤੂਰ ਵੀ ਚੱਲਦਾ ਹੈ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਵਾਰਦਾਤ ਹੋ ਜਾਂਦੀ ਆ ਤੇ ਪੁਲਿਸ ਆਪਦੀ ਖੱਲ ਬਚਾਉਂਦੀ ਰਹਿੰਦੀ ਹੈ, ਪਹਿਲਾਂ ਤਾਂ ਪੁਸ਼ਟੀ ਨਹੀਂ ਕਰਦੇ ਤੇ ਪੁਸ਼ਟੀ ਤੇ ਲੋਕ ਕਰਦੇ ਆ ਕਿ ਹਾਂ ਮੈਂ ਦੇਖਿਆ ਸੀ ਬੰਬ ਸੁੱਟ ਗਏ ਜੀ ਜਾਂ ਬਿਲਕੁਲ ਸੀਸੀਟੀਵੀ ਤੋਂ ਨਿਕਲ ਆਉਂਦਾ। ਤਾਂ ਦੇਖਦੇ ਆ ਕੀ ਬਣਦਾ। ਪਰ ਜੇ ਮੋਗੇ ਤੱਕ ਇਹ ਗ੍ਰਨੇਡ ਸੁੱਟਦੇ ਸੁੱਟਦੇ ਆ ਗਏ ਆ ਤਾਂ ਹੁਣ ਤੇ ਮੈਨੂੰ ਲੱਗਦਾ ਕਿ ਪੰਜਾਬ ਦਾ ਕੋਈ ਸ਼ਹਿਰ ਤੇ ਕੋਈ ਥਾਣਾ ਸੁਰੱਖਿਅਤ ਹੈ ਹੀ ਨਹੀਂ। ਜੀ ਬਿਲਕੁਲ। ਦੂਜੀ ਗੱਲ ਇਹ ਹੈ ਜਿਹੜੀ ਤੁਸੀਂ ਕਿਹਾ ਹੈ ਕਿ ਝੱਟ ਦਿਨੀ ਇਹ ਇਨਕਾਰ ਕਰ ਦਿੰਦੇ ਨੇ, ਭਾਈ ਨਹੀਂ ਉਹ ਗੱਡੀ ਦਾ ਟਾਇਰ ਫਟਿਆ, ਫਲਾਨੀ ਚੀਜ਼ ਹੋਈ, ਏਦਾਂ ਹੋਇਆ, ਓਦਾਂ ਹੋਇਆ। ਮਿੱਟੀ ਪਾਉਣ ਦੀ ਕੋਸ਼ਿਸ਼ ਬਹੁਤ ਜਲਦੀ ਕੀਤੀ ਜਾਂਦੀ। ਖੈਰ ਦੇਖਦੇ ਹਾਂ, ਉਡੀਕ ਕਰਦੇ ਹਾਂ ਅਗਲੀਆਂ ਅਪਡੇਟਸ ਦੀ। ਬਹੁਤ ਬਹੁਤ ਧੰਨਵਾਦ ਜੀ।